हिंदू राष्ट्र नहीं ਅਸੀਂ ਚਾਹੁੰਦੇ ਕਿ ਇੰਡੀਆ ਹਿੰਦੂ ਰਾਸ਼ਟਰ ਬਣੇ ਕਿ ਸਾਧਵੀ ਰਿਤੰਬਰਾ ਵਰਗੇ ਜਿਹੜੇ ਫਾਸਿਸਟ ਹਿੰਦੂਤਵੀ ਤਾਕਤਾਂ ਨੇ ਇਹਨਾਂ ਨੂੰ ਬੈਨ ਕੀਤਾ ਜਾਣਾ ਚਾਹੀਦਾ, ਇਹਨਾਂ ਨੂੰ ਜੇਲ੍ਹਾਂ 'ਚ ਸਿੱਟਣਾ ਚਾਹੀਦਾ ਕਿ ਇਹ ਕਤਲੋਗਾਰਤ ਦੇ ਵਿੱਚ ਸ਼ਾਮਲ ਸੀਗੀ। ਵੀ ਉਹੋ ਜਿਹੇ ਸ਼ਖਸ ਨੂੰ ਤੁਸੀਂ ਯੂਨੀਵਰਸਿਟੀ 'ਚ ਬੁਲਾ ਕੇ ਸਾਡੀ ਯੂਨੀਵਰਸਿਟੀ ਦਾ ਨਾਮ ਬਦਨਾਮ ਕਰ ਰਹੇ ਹੋ। ਮਤਲਬ ਇੱਥੇ ਇਹ ਕੰਮ ਨਹੀਂ ਚੱਲੇਗਾ ਕਿ ਯੂਨੀਵਰਸਿਟੀ ਦੇ ਵਿੱਚ ਤੁਸੀਂ ਨਫ਼ਰਤੀ ਸੋਚ ਲੈ ਕੇ ਆਓ ਤੇ ਤੁਹਾਡਾ ਸਵਾਗਤ ਕੀਤਾ ਜਾਵੇ ਤੇ ਤੁਹਾਨੂੰ ਚੀਫ ਗੈਸਟ ਬਣਾਇਆ ਜਾਵੇ। ਤੇ ਇਹੀ ਸੋਚ ਜੋ ਸਾਧਵੀ ਰਿਤੰਬਰਾ ਦੀ ਹੈ, ਇਹੀ ਇੱਥੇ ਦੇ ਵਾਈਸ ਚਾਂਸਲਰ ਦੀ ਹੈਗੀ ਆ। ਉਹਨੇ ਹੁਣ ਵਾਈਸ ਚਾਂਸਲਰਸ਼ਿਪ ਉਹਦੀ ਖਤਮ ਹੋ ਗਈ ਤੇ ਹੁਣ ਉਹ ਐਕਸਟੈਂਸ਼ਨ ਲੈਣਾ ਚਾਹੁੰਦੀ ਆ। ਤਾਂ ਐਕਸਟੈਂਸ਼ਨ ਦੀ ਸ਼ਰਤ ਹੈ ਕਿ ਕਿੰਨਾ ਤੁਸੀਂ ਭਗਵਾ ਕਰਨ ਜਾਂ ਕਿੰਨੇ ਬੀਜੇਪੀ ਆਰਐਸਐਸ ਦੇ ਪ੍ਰੋਗਰਾਮ ਨੰਗੇ ਚਿੱਟੇ ਰੂਪ ਚ ਕਰਾ ਸਕਦੇ ਹੋ, ਕਿੰਨਾ ਨਫ਼ਰਤੀ ਹੋਵੇ ਉਹ। ਤਾਂ ਉਹਦੀ ਯੋਜਨਾ ਦੇ ਤਹਿਤ ਹੀ ਕਿ ਐਕਸਟੈਂਸ਼ਨ ਲੈਣੀ ਦਾ ਪ੍ਰੋਗਰਾਮ ਕਰਵਾ ਰਹੀ ਆ। ਟੀਚਰ ਕੱਛਾ ਪਾ ਕੇ ਘੁੰਮ ਰਹੇ ਨੇ ਖਾਕੀ, ਤਾਂ ਓਪਨ ਨੰਗੇ ਚਿੱਟੇ ਰੂਪ ਦੇ ਵਿੱਚ ਪੂਰੀ ਯੂਨੀਵਰਸਿਟੀ ਦੇ ਵਿੱਚ ਟੀਚਰ, ਡੀਐਸਡਬਲਿਊ, ਵਾਰਡਨਸ ਇਹ ਸਾਰੇ ਆਰਐਸਐਸ ਦੇ ਨੇੜੇ ਤੇੜੇ ਘੁੰਮ ਰਹੇ ਨੇ। ਕਿ ਉਹ ਜਿਹੜੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਜਿਹੜੇ ਟੀਚਰ ਨੇ ਜਾਂ ਪ੍ਰੋਫੈਸਰ ਨੇ ਉਹ ਸਮਰਥਨ ਕਰ ਰਹੇ ਇਹਨਾਂ ਦਾ। ਉਹ ਪੜ੍ਹੇ ਲਿਖੇ ਜ਼ਰੂਰ ਨੇ, ਲੇਕਿਨ ਉਹ ਜੋ ਜਿਸ ਕਾਸਟ ਕਲਾਸ ਬੈਕਗ੍ਰਾਉਂਡ ਤੋਂ ਆ ਰਹੇ ਨੇ ਜਾਂ ਜਿਹੜੀ ਮਨੂਵਾਦੀ ਸੋਚ ਆ ਜਾਂ ਜਿਹੜੀ ਮੌਕਾ ਪ੍ਰਸਤੀ ਆ, ਉਹਨੂੰ ਉਹਨਾਂ ਨੇ ਆਤਮਸਾਤ ਕਰ ਲਿਆ ਏ। ਸਾਡੀ ਕੋਸ਼ਿਸ਼ ਇਹ ਹੈ ਕਿ ਸਾਡਾ ਡਰ ਖੌਫ ਹੋਣਾ ਚਾਹੀਦਾ ਉਹਨਾਂ ਦੇ ਵਿੱਚ, ਕਿ ਜਿਹੜੇ ਲੋਕ ਉਹ 20 ਵਾਰੀ ਸੋਚਣ ਕਿ ਆਰਐਸਐਸ ਦਾ ਪ੍ਰੋਗਰਾਮ ਇੱਥੇ ਕਰਵਾਉਣਾ। ਜਿੰਨਾ ਗੰਦ ਉਹਨਾਂ ਨੇ ਪੂਰੇ ਦੇਸ਼ 'ਚ ਪਾਇਆ, ਉਹ ਹੁਣ ਯੂਨੀਵਰਸਿਟੀ ਤੱਕ ਇਹਨੂੰ ਛੋਟਾ ਨਾਗਪੁਰ ਸੈਂਟਰ ਬਣਾਉਣਾ ਚਾਹੁੰਦੇ ਨੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਵੱਖ-ਵੱਖ ਮਸਲਿਆਂ ਦੇ ਉੱਪਰ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਂਦਾ। ਤਾਂ ਖਾਸ ਤੌਰ ਤੇ ਪਿਛਲੇ ਦਿਨਾਂ ਦੇ ਵਿੱਚ ਇੱਕ ਅਜਿਹਾ ਸਮਾਗਮ ਕਰਵਾਇਆ ਗਿਆ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ, ਜਿਸ ਨੂੰ ਲੈ ਕੇ ਵਿਦਿਆਰਥੀ ਜਥੇਬੰਦੀਆਂ ਦੇ ਵਿੱਚ ਤਾਂ ਜਿਹੜੇ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਦੇ ਮਨਾਂ ਦੇ ਵਿੱਚ ਵੱਡਾ ਇਤਰਾਜ਼ ਸੀ। ਉਹ ਇਤਰਾਜ਼ ਕੀ ਹੈ, ਤਾਂ ਅਜਿਹੀਆਂ ਤਸਵੀਰਾਂ ਤੁਸੀਂ ਵੀ ਦੇਖੀਆਂ ਹੋਣਗੀਆਂ ਕਿ ਜਿਹਦੇ ਵਿੱਚ ਪ੍ਰਸ਼ਾਸਨ ਦੇ ਨਾਲ ਹੱਥੋਂ ਪਾਈ ਹੋ ਰਹੀ ਹੈ ਜਾਂ ਵਿਦਿਆਰਥੀ ਆਪਸ ਦੇ ਵਿੱਚ ਤਲਖੀ ਵਿੱਚ ਨਜ਼ਰ ਆ ਰਿਹਾ। ਤਾਂ SFS ਤੋਂ ਸਾਡੇ ਨਾਲ ਸੰਦੀਪ ਹੈ। ਸੰਦੀਪ ਬਈ, ਸਭ ਤੋਂ ਪਹਿਲਾਂ ਤਾਂ ਸਵਾਲ ਹੈ ਕਿ ਜਿਹੜੀਆਂ ਤੁਹਾਡੀਆਂ ਇੱਥੇ ਯੂਨੀਵਰਸਿਟੀ ਦੇ ਵਿੱਚ ਤਕਰਾਰ ਦੀਆਂ ਜਾਂ ਆਪਸ ਦੇ ਵਿੱਚ ਤਲਖ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ, ਪੂਰਾ ਘਟਨਾਕ੍ਰਮ ਕੀ ਹੈ? ਅਸਲ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਸੈਮੀਨਾਰ ਆਯੋਜਿਤ ਕੀਤਾ ਜਾਂਦਾ। ਉਹ ਵੀ ਇਹ ਨਹੀਂ ਹੈਗਾ ਕਿ ਉਹ ਪੰਜਾਬ ਯੂਨੀਵਰਸਿਟੀ ਉਹ ਪ੍ਰੋਫੈਸਰਾਂ ਵੱਲੋਂ ਕੀਤਾ ਜਾਂਦਾ। ਉਹ ਹੈਗਾ ਵਿਕਸਿਤ ਭਾਰਤ 2047 ਦੇ ਜਿਹੜਾ ਪ੍ਰੋਜੈਕਟ ਆ ਉਹਦੇ ਤਹਿਤ ਕੀਤਾ ਜਾਂਦਾ। ਉਹਦੇ ਵਿੱਚ ਜਿਹੜੇ ਬੁਲਾਰੇ ਬੁਲਾਏ ਨੇ ਸਾਧਵੀ ਰਿਤੰਬਰਾ, ਇਹ ਬੁਲਾਰੇ ਜਿਹੜੇ ਆਰਐਸਐਸ ਤੇ ਬੀਜੇਪੀ ਤੇ ਵਿਸ਼ਵ ਹਿੰਦੂ ਪਰਿਸ਼ਦ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਬੁਲਾਇਆ ਜਾਂਦਾ। ਤਾਂ ਉਹਦੇ ਵਿੱਚ ਹੁਣ ਜਿਹੜੀ ਸਮਝਣ ਵਾਲੀ ਗੱਲ ਆ ਕਿ ਜਿਹੜਾ ਵਿਕਸਿਤ ਭਾਰਤ ਪ੍ਰੋਜੈਕਟ ਹੈ 2047 ਵਾਲਾ, ਉਹ ਕੀ ਆ ਕਿ ਓਪਨ ਨੰਗੇ ਚਿੱਟੇ ਰੂਪ ਦੇ ਵਿੱਚ ਹਿੰਦੂ ਰਾਸ਼ਟਰ ਦਾ ਨਿਰਮਾਣ, ਜਿਹਦੇ ਵਿੱਚ ਸਿੱਖਾਂ ਦੀ ਕੋਈ ਜਗ੍ਹਾ ਨਹੀਂ ਹੋਏਗੀ, ਮੁਸਲਮਾਨਾਂ ਦੀ ਕੋਈ ਜਗ੍ਹਾ ਨਹੀਂ। ਔਰਤ ਮਨੂ ਸਮ੍ਰਿਤੀ ਦੇ ਹਿਸਾਬ ਦੇ ਨਾਲ ਜੀਵਨ ਬਤੀਤ ਕਰਨਾ, ਉਹਨਾਂ ਨੇ ਪੈਰ ਦੀ ਜੁੱਤੀ, ਕਿਉਂਕਿ ਇਹ ਸਾਰਾ ਉਹਦੇ ਵਿੱਚ ਮਜ਼ਦੂਰ ਦੀ ਕਿਸੇ ਦੀ ਕੋਈ ਜਗ੍ਹਾ ਨਹੀਂ ਹੈਗੀ। ਇੱਕ ਹਿੰਦੂ ਰਾਸ਼ਟਰ ਜਿਹਦੇ ਵਿੱਚ ਸਿਰਫ ਜਿਹੜੇ ਮਨੂਵਾਦੀ ਸੋਚ ਵਾਲੇ ਬੰਦੇ ਨੇ ਉਹਨਾਂ ਕੋਲ ਸੱਤਾ ਹੋਏਗੀ ਤੇ ਉਹ ਸੱਤਾ ਹੀ ਉਸ ਤਰੀਕੇ ਨਾਲ ਆਪਰੇਟ, ਅੱਜ ਵੀ ਉਹੀ ਚੱਲ ਰਿਹਾ। ਤੇ ਇਹ ਜਿਹੜਾ ਬੁਲਾਰਾ ਨੇ ਸਾਧਵੀ ਰਿਤੰਬਰਾ, ਇਹ ਓਪਨਲੀ ਇਹ ਗੱਲ ਕਹਿੰਦੀ ਹੈ, ਜਦੋਂ ਬਾਬਰੀ ਮਸਜਿਦ ਢਾਈ ਗਈ, ਕਹਿੰਦੇ ਏਕ ਧੱਕਾ ਔਰ ਦੋ, ਬਾਬਰੀ ਮਸਜਿਦ ਤੋੜ ਦੋ, ਇਹ ਇਸ ਤਰੀਕੇ ਦੀ। ਫਿਰ ਕਹਿੰਦੀ ਮੁਸਲਮਾਨਾਂ ਨੂੰ ਇੱਦਾਂ ਮਸਲ ਦਿਓ, ਮੁਸਲਮਾਨਾਂ ਨੂੰ ਜਿਉਣ ਦਾ ਹੱਕ ਨਹੀਂ ਹੈਗਾ, ਇਹ ਕੀੜੇ ਮਕੌੜੇ ਨੇ। ਫਿਰ ਉਹ ਕਹਿੰਦੀ ਹੈ ਕਿ ਔਰਤਾਂ ਦੇ ਵਿਰੁੱਧ ਹੀ ਸਟੇਟਮੈਂਟ ਦਿੰਦੀ ਹੈ ਕਿ ਜਿਹੜੀਆਂ ਔਰਤਾਂ ਨੇ ਵੀ ਉਹ ਮਨੂ ਸਮ੍ਰਿਤੀ ਦੇ ਹਿਸਾਬ ਦੇ ਨਾਲ ਸਨਾਤਨੀ ਹੋਣਾ ਚਾਹੀਦਾ ਉਹਨਾਂ ਨੂੰ, ਅਤੇ ਉਹਨਾਂ ਨੂੰ ਹਸਬੈਂਡ ਦੀ ਸੇਵਾ ਕਰਨੀ ਚਾਹੀਦੀ ਆ, 14 ਬੱਚੇ ਪੈਦਾ ਕਰਨੇ ਚਾਹੀਦੇ ਨੇ ਅਤੇ 24 ਘੰਟੇ ਉਹਨਾਂ ਦੀ ਸੇਵਾ ਦੇ ਵਿੱਚ ਘਰ ਦੇ ਵਿੱਚ ਰਹਿ ਕੇ ਸਨਾਤਨੀ ਤਰੀਕੇ ਦੇ ਨਾਲ ਰਹਿਣਾ ਚਾਹੀਦਾ। ਮਤਲਬ ਪੰਜਾਬ ਯੂਨੀਵਰਸਿਟੀ ਜਿਹੜੀ ਕਿ ਜਿਹਦਾ ਫਰਜ਼ ਬਣਦਾ ਕਿ ਰੈਵੋਲੂਸ਼ਨਰੀ ਅਤੇ ਸਾਇੰਟੀਫਿਕ ਕਲਚਰ ਪੈਦਾ ਕਰਨਾ, ਉਹਦੇ ਵਿੱਚ ਇਸ ਤਰੀਕੇ ਦੇ ਲੋਕ ਜਿਹੜੇ ਔਰਤਾਂ ਨੂੰ ਨਫ਼ਰਤ ਕਰਦੇ ਨੇ, ਔਰਤ ਵਿਰੋਧੀ ਨੇ, ਓਪਨਲੀ ਮੁਸਲਮਾਨਾਂ ਦੇ ਪ੍ਰਤੀ ਵਿਰੋਧ ਹੈ। ਅਤੇ ਓਵਰਆਲ ਹਿੰਦੂਤਵਾ ਦਾ ਜਿਹੜਾ ਪ੍ਰੋਜੈਕਟ ਆ, ਫਾਸੀਵਾਦੀ ਹਿੰਦੂਤਵਾ ਦਾ ਜਿਹੜਾ ਪ੍ਰੋਜੈਕਟ ਆ, ਉਹਨੂੰ ਇੰਪਲੀਮੈਂਟ ਕਰਨ ਦਾ ਅਤੇ ਉਹਦੇ ਦਿਸ਼ਾ ਦੇ ਵਿੱਚ ਹੀ ਇਹ ਪ੍ਰੋਗਰਾਮ ਕੀਤਾ। ਤਾਂ ਸਾਡਾ ਇਤਰਾਜ਼ ਇਹ ਆ ਕਿ ਇੰਡੀਆ ਹਿੰਦੂ ਰਾਸ਼ਟਰ ਨਹੀਂ ਅਸੀਂ ਚਾਹੁੰਦੇ ਕਿ ਇੰਡੀਆ ਹਿੰਦੂ ਰਾਸ਼ਟਰ ਬਣੇ। ਇੰਡੀਆ ਇੱਕ ਸੈਕੂਲਰ ਅਤੇ ਰੈਵੋਲੂਸ਼ਨਰੀ ਦੇਸ਼ ਬਣੇ, ਜਿਹਦੇ ਵਿੱਚ ਮਜ਼ਦੂਰਾਂ ਦਾ, ਕਿਸਾਨਾਂ ਦਾ, ਘੱਟ ਗਿਣਤੀਆਂ
ਸਭ ਦਾ ਜਿਹੜਾ ਹੱਕ ਹੈ ਉਹ ਬਹਾਲ ਕੀਤਾ ਜਾਵੇ। ਲੇਕਿਨ ਇਹ ਕੀ ਕਰਦੇ ਨੇ, ਇਹ ਲਗਾਤਾਰ ਉਸ ਤਰੀਕੇ ਦੀ ਜਿਹੜੀ ਮਨੂਵਾਦੀ ਸੋਚ ਆ ਉਹ ਵਿਕਸਿਤ ਭਾਰਤ ਦਾ ਸੋ ਕਾਲਡ ਵਿਕਸਿਤ ਭਾਰਤ ਦਾ ਏਜੰਡਾ ਲਾ ਕੇ ਕਿਉਂ ਕਰਨਾ ਚਾਹੁੰਦੇ ਨੇ, ਕਿਉਂਕਿ ਸੈਫਰਨਾਈਜੇਸ਼ਨ ਇਸ ਕਰਕੇ ਕਰਨਾ ਚਾਹੁੰਦੇ ਨੇ ਤਾਂ ਕਿ ਪੂਰੇ ਦੇਸ਼ ਦੇ ਜਿਹੜੇ ਸਟੇਟਸ ਨੇ ਉਹਨਾਂ ਨੂੰ ਸੈਂਟਰਲਾਈਜ਼ ਕਰਕੇ ਇੱਕ ਪਾਵਰ ਕੰਸੈਂਟਰੇਸ਼ਨ ਕਰਕੇ ਤੇ ਉਹ ਕਰਕੇ ਫਿਰ ਸਾਰਾ ਕੁਝ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦੇਣਾ। ਤੁਸੀਂ ਤੇ ਇੱਕ ਵਿਦਿਆਰਥੀ ਹੋ, ਬਟ ਜਿਹੜੀ ਤੁਹਾਡੀ ਪ੍ਰਸ਼ਾਸਨ ਦੇ ਨਾਲ ਜਾਂ ਜਿਹੜੇ ਹੋਰ ਦੂਜੇ ਵਿਦਿਆਰਥੀ ਨੇ ਉਹਨਾਂ ਦੇ ਨਾਲ ਤਲਖੀ ਕਿਉਂ ਹੋ ਰਹੀ, ਉਹਦਾ ਕੀ ਕਾਰਨ ਹੈ? ਕਿਉਂਕਿ ਪ੍ਰਸ਼ਾਸਨ ਤਾਂ ਖੁਦ ਇਹ ਮਨੂਵਾਦੀ ਸੋਚ ਇੰਪਲੀਮੈਂਟ ਕਰ ਰਿਹਾ। ਉਹ ਜਿਹਨੂੰ ਓਪਨਲੀ ਸਟੈਂਡ ਲੈਣਾ ਚਾਹੀਦਾ ਕਿ ਸਾਧਵੀ ਰਿਤੰਬਰਾ ਵਰਗੇ ਜਿਹੜੇ ਫਾਸਿਸਟ ਹਿੰਦੂਤਵੀ ਤਾਕਤਾਂ ਨੇ ਇਹਨਾਂ ਨੂੰ ਬੈਨ ਕੀਤਾ ਜਾਣਾ ਚਾਹੀਦਾ, ਇਹਨਾਂ ਨੂੰ ਜੇਲ੍ਹਾਂ 'ਚ ਸਿੱਟਣਾ ਚਾਹੀਦਾ ਕਿ ਇਹ ਕਤਲੋਗਾਰਤ ਦੇ ਵਿੱਚ ਸ਼ਾਮਲ ਸੀਗੀ। ਵੀ ਉਹੋ ਜਿਹੇ ਸ਼ਖਸ ਨੂੰ ਤੁਸੀਂ ਯੂਨੀਵਰਸਿਟੀ 'ਚ ਬੁਲਾ ਕੇ ਸਾਡੀ ਯੂਨੀਵਰਸਿਟੀ ਦਾ ਨਾਮ ਬਦਨਾਮ ਕਰ ਰਹੇ ਹੋ। ਮਤਲਬ ਇੱਥੇ ਇਹ ਕੰਮ ਨਹੀਂ ਚੱਲੇਗਾ ਕਿ ਯੂਨੀਵਰਸਿਟੀ ਦੇ ਵਿੱਚ ਤੁਸੀਂ ਨਫ਼ਰਤੀ ਸੋਚ ਲੈ ਕੇ ਆਓ ਤੇ ਤੁਹਾਡਾ ਸਵਾਗਤ ਕੀਤਾ ਜਾਵੇ ਤੇ ਤੁਹਾਨੂੰ ਚੀਫ ਗੈਸਟ ਬਣਾਇਆ ਜਾਵੇ। ਤੇ ਇਹੀ ਸੋਚ ਜੋ ਸਾਧਵੀ ਰਿਤੰਬਰਾ ਦੀ ਹੈ, ਇਹੀ ਇੱਥੇ ਦੇ ਵਾਈਸ ਚਾਂਸਲਰ ਦੀ ਹੈਗੀ ਆ। ਉਹਨੇ ਹੁਣ ਵਾਈਸ ਚਾਂਸਲਰਸ਼ਿਪ ਉਹਦੀ ਖਤਮ ਹੋ ਗਈ ਤੇ ਹੁਣ ਉਹ ਐਕਸਟੈਂਸ਼ਨ ਲੈਣਾ ਚਾਹੁੰਦੀ ਆ। ਤਾਂ ਐਕਸਟੈਂਸ਼ਨ ਦੀ ਸ਼ਰਤ ਹੈ ਕਿ ਕਿੰਨਾ ਤੁਸੀਂ ਭਗਵਾ ਕਰਨ ਜਾਂ ਕਿੰਨੇ ਬੀਜੇਪੀ ਆਰਐਸਐਸ ਦੇ ਪ੍ਰੋਗਰਾਮ ਨੰਗੇ ਚਿੱਟੇ ਰੂਪ 'ਚ ਕਰਾ ਸਕਦੇ ਹੋ, ਕਿੰਨਾ ਨਫ਼ਰਤੀ ਹੋਵੇ ਉਹ। ਤਾਂ ਉਹਦੀ ਯੋਜਨਾ ਦੇ ਤਹਿਤ ਹੀ ਕਿ ਐਕਸਟੈਂਸ਼ਨ ਲੈਣੀ ਤਾਂ ਪ੍ਰੋਗਰਾਮ ਕਰਵਾ ਰਹੀ ਆ। ਟੀਚਰ ਕੱਛਾ ਪਾ ਕੇ ਘੁੰਮ ਰਹੇ ਨੇ ਖਾਕੀ, ਤਾਂ ਓਪਨ ਨੰਗੇ ਚਿੱਟੇ ਰੂਪ ਦੇ ਵਿੱਚ ਪੂਰੀ ਯੂਨੀਵਰਸਿਟੀ ਦੇ ਵਿੱਚ ਟੀਚਰ, ਡੀਐਸਡਬਲਿਊ, ਵਾਰਡਨਸ ਇਹ ਸਾਰੇ ਆਰਐਸਐਸ ਦੇ ਨੇੜੇ ਤੇੜੇ ਘੁੰਮ ਰਹੇ ਨੇ ਤਾਂ ਕਿ ਕੁਝ ਟੁਕੜਿਆਂ ਦੇ ਉੱਪਰ ਜਿਹੜਾ ਪਲਣਾ ਕੁਝ ਟੁਕੜੇ ਵੱਧ ਮਿਲ ਜਾਣਗੇ। ਇੰਨੀ ਹੀ ਇਹਨਾਂ ਦੀ ਸੋਚ ਹੈਗੀ ਆ। ਜਿਹੜੇ ਯੂਨੀਵਰਸਿਟੀ ਦੇ ਟੀਚਰ ਨੇ ਜਾਂ ਪ੍ਰੋਫੈਸਰ ਨੇ ਉਹ ਤੇ ਸਾਰੇ ਵੱਖ-ਵੱਖ ਧਰਮਾਂ ਦੇ ਨਾਲ ਸੰਬੰਧਿਤ ਹੋਣਗੇ ਕਿ ਉਹ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਜਿਵੇਂ ਤੁਸੀਂ ਦੱਸਿਆ ਕਿ ਜਿਹੜਾ ਆਪਣਾ 2047 ਦਾ ਟਾਰਗੇਟ ਇਹਨਾਂ ਦੇ ਵੱਲੋਂ ਮਿੱਥਿਆ ਹੋਇਆ, ਤਾਂ ਉਸ ਏਜੰਡੇ ਨੂੰ ਲੈ ਕੇ ਇਹਨਾਂ ਦੇ ਵੱਲੋਂ ਸਮਰਥਨ ਕੀਤਾ ਜਾ ਰਿਹਾ ਜਾਂ ਜਿਹੜੀ ਘੱਟ ਗਿਣਤੀਆਂ ਦੇ ਪ੍ਰਤੀ ਨਫ਼ਰਤੀ ਵਤੀਰਾ ਆ, ਤਾਂ ਕੀ ਉਹ ਜਿਹੜੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਜਿਹੜੇ ਟੀਚਰ ਨੇ ਜਾਂ ਪ੍ਰੋਫੈਸਰ ਨੇ ਉਹ ਸਮਰਥਨ ਕਰ ਰਹੇ ਇਹਨਾਂ ਦਾ? ਹਾਂ, ਇਹੀ ਤਾਂ ਸਮਝਣ ਵਾਲੀ ਗੱਲ ਆ ਕਿ ਜਿਹੜੇ ਲੋਕ ਪਹਿਲਾਂ ਕਾਂਗਰਸੀ ਸੀਗੇ ਅੱਜ ਉਹ ਬੀਜੇਪੀ ਆਰਐਸਐਸ ਦਾ ਕੱਛਾ ਖਾਕੀ ਪਾਇਆ ਉਹਨਾਂ ਨੇ। ਉਹਦੇ ਵਿੱਚ ਸਰਦਾਰ ਲੋਕ ਵੀ ਨੇ, ਉਹਦੇ ਵਿੱਚ ਦਲਿਤ ਬੈਕਗਰਾਊਂਡ ਤੋਂ ਲੋਕ ਵੀ ਨੇ, ਉਹਦੇ ਵਿੱਚ ਔਰਤਾਂ ਵੀ ਨੇ। ਮਤਲਬ ਕਿੰਨੀ ਤਰਾਸਦੀ ਦੀ ਗੱਲ ਆ ਕਿ ਜਿਨ੍ਹਾਂ ਦੇ ਹੱਕਾਂ ਦੇ ਉੱਪਰ ਲਗਾਤਾਰ ਡਾਕਾ ਮਾਰਿਆ ਜਾ ਰਿਹਾ, ਲੁੱਟਿਆ ਜਾ ਰਿਹਾ, ਖੁੱਟਿਆ ਜਾ ਰਿਹਾ, ਡਾਂਗਾ ਮਾਰੀਆਂ ਜਾ ਰਹੀਆਂ। 84 ਵਰਗੇ ਕਤਲੋਗਾਰਤ ਕੀਤੇ ਗਏ ਇਸ ਧਰਤੀ ਦੇ ਉੱਪਰ। 2002 ਦੇ ਕਤਲੋਗਾਰਤ ਕੀਤੀ ਗਈ, ਕੰਧਮਾਲ ਕੀਤਾ ਗਿਆ। ਅੱਜ ਵੀ ਤੁਸੀਂ ਦੇਖੋ ਮੱਧ ਭਾਰਤ ਦੇ ਵਿੱਚ ਪੂਰੇ ਜਿਹੜੇ ਆਦੀਵਾਸੀ ਨੇ ਉਹਨਾਂ ਨੂੰ ਐਨਹੀਲੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੀਤੇ ਜਾ ਰਹੇ ਨੇ। ਪ੍ਰੋਫੈਸਰਾਂ ਦੇ ਰੂਪ ਦੇ ਵਿੱਚ ਜਿਹੜੀਆਂ ਔਰਤਾਂ ਨੇ ਕੀ ਉਹ ਵੀ ਇਸ ਏਜੰਡੇ ਨੂੰ ਲੈ ਕੇ ਫਿਰ ਅਜੇ ਵੀ ਸਮਰਥਨ ਕਰ ਰਹੀਆਂ ਕਿ ਸਾਡੇ ਪ੍ਰਤੀ ਇਹਨਾਂ ਦਾ ਨਜ਼ਰੀਆ ਹੀ ਇਦਾਂ ਦਾ ਹੈ? ਉਹ ਪੜ੍ਹੇ ਲਿਖੇ ਜ਼ਰੂਰ ਨੇ ਲੇਕਿਨ ਉਹ ਜਿਸ ਕਾਸਟ ਕਲਾਸ ਬੈਕਗਰਾਊਂਡ ਤੋਂ ਆ ਰਹੇ ਨੇ ਜਾਂ ਜਿਹੜੀ ਮਨੂਵਾਦੀ ਸੋਚ ਆ ਜਾਂ ਜਿਹੜੀ ਮੌਕਾ ਪ੍ਰਸਤੀ ਆ ਉਹਨੂੰ ਉਹਨਾਂ ਨੇ ਆਤਮਸਾਤ ਕਰ ਲਿਆ ਹੈ। ਇਸ ਕਰਕੇ ਆਤਮਸਾਤ ਕਰਕੇ ਉਹ ਜੋ ਬੀਜੇਪੀ ਦਾ ਹਿੰਦੂਤਵਾ ਫਾਸੀਵਾਦ ਦਾ ਪ੍ਰੋਜੈਕਟ ਹੈ ਕਿ ਕਿਵੇਂ ਦੇਸ਼ ਨੂੰ ਵੇਚਣਾ ਹੈ, ਇਹਦੇ ਸਾਧਨ ਵੇਚਣੇ ਨੇ। ਇੱਥੇ ਐਜੂਕੇਸ਼ਨ ਨੂੰ ਕਿਵੇਂ ਵੇਚਣਾ, ਹੈਲਥ ਨੂੰ ਕਿਵੇਂ ਵੇਚਣਾ, ਜਾਂ ਜਿੰਨੀ ਵੀ ਮਿਹਨਤਕਸ਼ ਲੋਕਾਂ ਦੀ ਮਿਹਨਤ ਹੈ ਉਹ ਕਿਵੇਂ ਵੇਚਣੀ ਆ, ਕਿਵੇਂ ਵੇਚੀ ਜਾ ਸਕਦੀ ਹੈ ਉਹਨੂੰ ਸੈਂਟਰਲਾਈਜ਼ ਕਰਕੇ। ਤੇ ਕੌਣ ਵੇਚ ਸਕਦਾ ਇਹਨੂੰ? ਜਿਹੜਾ ਵੱਧ ਤੋਂ ਵੱਧ ਫਾਸੀਵਾਦੀ ਹੋਵੇ, ਜਿਹੜਾ ਵੱਧ ਤੋਂ ਵੱਧ ਸੰਕੀਰਨ ਹੋਵੇ, ਜਿਹੜਾ ਬਹੁਤ ਜ਼ਿਆਦਾ ਬਰੂਟਲ ਹੋਵੇ। ਤਾਂ ਇੰਡੀਅਨ ਸਟੇਟ ਇੱਕ ਹਿੰਦੂਤਵੀ ਸਟੇਟ ਬਣਦੀ ਜਾ ਰਹੀ ਆ ਤਾਂ ਉਹ ਲਗਾਤਾਰ ਹਰ ਜਿਹੜਾ ਆਵਾਜ਼ ਉੱਠਦੀ ਆ ਉਹਦੇ ਖਿਲਾਫ ਲਗਾਤਾਰ ਹਮਲੇ ਕਰ ਰਹੀ ਆ, ਮਨੂਵਾਦੀ ਤਰੀਕੇ ਦੇ ਨਾਲ, ਫਾਸੀਵਾਦੀ ਤਰੀਕੇ ਦੇ ਨਾਲ ਹਮਲੇ ਕਰ ਰਹੀ ਆ। ਬਾਈ ਜੀ, ਜਿਹੜੇ ਵਿਦਿਆਰਥੀ ਇੱਥੇ ਜਾਗਦੇ ਨੇ ਤਾਂ ਉਹ ਯੂਨੀਵਰਸਿਟੀ ਪ੍ਰਸ਼ਾਸਨ ਦੇ ਇਹਨਾਂ ਫੈਸਲਿਆਂ ਦੇ ਵਿਰੋਧ ਦੇ ਵਿੱਚ ਖੜੇ ਆ। ਕੀ ਲੱਗਦਾ ਕਿ ਕਿਸੇ ਤਰ੍ਹਾਂ ਦਾ ਕੋਈ ਖਦਸ਼ਾ ਨਹੀਂ ਕਿ ਸਾਡੇ ਤੇ ਪਰਚੇ ਪਾਏ ਜਾਣਗੇ ਜਾਂ ਜਿਹੜੀਆਂ ਸਾਡੀਆਂ ਐਡਮਿਸ਼ਨਾਂ ਵੀ ਉਹ ਰੱਦ ਕੀਤੀਆਂ ਜਾਣਗੀਆਂ? ਇਦਾਂ ਦਾ ਕੋਈ ਡਰ ਹੈਗਾ ਜਾਂ ਸਹਿਮ ਹੈਗਾ ਵਿਦਿਆਰਥੀਆਂ 'ਚ? ਦੇਖੋ, ਡਰ ਤਾਂ ਦੋ ਤਰਫਾ ਹੁੰਦਾ। ਡਰ ਜਾਂ ਤਾਂ ਸਾਡਾ ਡਰ ਉਹਨਾਂ ਨੂੰ ਹੋਵੇ ਜਾਂ ਉਹਨਾਂ ਦਾ ਡਰ ਸਾਨੂੰ ਹੋਵੇ। ਤਾਂ ਸਾਡੀ ਕੋਸ਼ਿਸ਼ ਇਹ ਹੈ ਕਿ ਸਾਡਾ ਡਰ ਖੌਫ ਹੋਣਾ ਚਾਹੀਦਾ ਉਹਨਾਂ ਦੇ ਵਿੱਚ ਕਿ ਜਿਹੜੇ ਲੋਕ ਉਹ 20 ਵਾਰੀ ਸੋਚਣ ਕਿ ਆਰਐਸਐਸ ਦਾ ਪ੍ਰੋਗਰਾਮ ਇੱਥੇ ਕਰਵਾਉਣਾ। ਜਿੰਨਾ ਗੰਦ ਉਹਨਾਂ ਨੇ ਪੂਰੇ ਦੇਸ਼ 'ਚ ਪਾਇਆ ਉਹ ਹੁਣ ਯੂਨੀਵਰਸਿਟੀ ਤੱਕ ਇਹਨੂੰ ਛੋਟਾ ਨਾਗਪੁਰ ਸੈਂਟਰ ਬਣਾਉਣਾ ਚਾਹੁੰਦੇ ਨੇ। ਤਾਂ ਡਰ ਦਾ ਮਸਲਾ ਨਹੀਂ। ਭਗਤ ਸਿੰਘ ਕਿਹੜਾ ਡਰਿਆ ਕਦੇ? ਭਗਤ ਸਿੰਘ ਨੇ ਤਾਂ ਅਸੈਂਬਲੀ ਦੇ ਵਿੱਚ ਬੰਬ ਸੁੱਟਿਆ। ਤਾਂ ਅਸੀਂ ਅਗਰ ਆਪਣੇ ਹੱਕਾਂ ਦੇ ਲਈ ਲੜਨਾ ਹੈ ਤਾਂ ਸਾਨੂੰ ਨੰਗੇ ਚਿੱਟੇ ਰੂਪ ਦੇ ਵਿੱਚ ਓਪਨਲੀ ਆਉਣਾ ਪਏਗਾ, ਅਦਰਵਾਈਜ਼ ਡਰ ਕੇ ਇਹ ਮਸਲੇ ਹੱਲ ਨਹੀਂ ਹੋ ਸਕਦੇ। ਯੂਨੀਵਰਸਿਟੀ ਪ੍ਰਸ਼ਾਸਨ ਦੇ ਨਾਲ ਇੰਨਾ ਕੁਝ ਵਾਪਰਨ ਦੇ, ਯੂਨੀਵਰਸਿਟੀ ਦੇ ਜਿਹੜੇ ਵਿਦਿਆਰਥੀ ਨੇ ਇੰਨਾ ਕੁਝ ਉਹਨਾਂ ਦੇ ਨਾਲ ਵਾਪਰਨ ਦੇ ਬਾਵਜੂਦ ਪੰਜਾਬ ਦਾ ਕੋਈ ਸਿਆਸਤਦਾਨ ਜਾਂ ਕੋਈ ਪੰਜਾਬ ਦੀ ਸੱਤਾ ਧਿਰ ਕੋਈ ਸਟੇਟਮੈਂਟ ਜਾਂ ਤੁਹਾਡੇ ਹੱਕ ਦੇ ਵਿੱਚ ਖੜੀ ਅਜੇ ਤੱਕ? ਬੇਸਿਕਲੀ ਜਿਹੜੀਆਂ ਰੂਲਿੰਗ ਕਲਾਸਿਸ ਨੇ, ਇਲੈਕਸ਼ਨ ਲੜਨ ਵਾਲੀਆਂ ਸਾਰੀਆਂ ਧਿਰਾਂ, ਕਾਂਗਰਸ, ਬੀਜੇਪੀ, ਅਕਾਲੀ ਦਲ, ਆਮ ਆਦਮੀ ਪਾਰਟੀ, ਇਹ ਸਾਰੇ ਇੱਕੋ ਥਾਲੀ ਦੇ ਚੱਟੇ ਬੱਟੇ ਨੇ। ਅਗਰ ਸਥਿਤੀ ਕੋਈ ਬਦਲ ਸਕਦੀ ਆ, ਜਿੰਨਾ ਡੈਮੋਕ੍ਰੇਸੀ ਦੇ ਉੱਪਰ ਹਮਲਾ, ਜਿੰਨਾ ਰਿਸੋਰਸਿਸ ਦੀ ਲੁੱਟ ਹੈ ਜਾਂ ਜਿੰਨਾ ਭਗਵਾ ਕਰਨ ਅਟੈਕ ਕਰ ਰਿਹਾ, ਉਹਦਾ ਮੁਕਾਬਲਾ ਇਲੈਕਸ਼ਨ ਦੇ ਨਾਲ ਨਹੀਂ ਕੀਤਾ ਜਾ ਸਕਦਾ। ਵੋਟਾਂ ਹੱਲ ਨਹੀਂ, ਚੋਟ ਹੱਲ ਹੈ। ਕਿੰਨੇ ਤੁਸੀਂ ਸੰਗਠਿਤ ਹੋ, ਕਿੰਨੇ ਮਿਲੀਟੈਂਟ ਹੋ, ਉਹਦੇ ਹਿਸਾਬ ਨਾਲ ਕਿੰਨੇ ਆਈਡੀਓਲੋਜੀਕਲ ਪਰਪੱਕ ਹੋ, ਸਿਰ ਤਲੀ ਤੇ ਧਰ ਕੇ ਕਿੰਨਾ ਜਾਣ ਨੂੰ ਤਿਆਰ ਹੋ।
ਅਗਰ ਉਹ ਵਿਚਾਰਧਾਰਾ ਚੱਲਦੇ ਆ, ਚਾਹੇ ਉਹ ਕੋਈ ਆ ਜਾਏ ਅੱਗੇ ਆ ਕੇ, ਵੀ ਝੁਕਣਾ ਨਹੀਂ, ਡਰਨਾ ਨਹੀਂ, ਚਾਹੇ 2 ਬੰਦੇ ਰਹਿ ਜਾਈਏ 4 ਰਹਿ ਜਾਈਏ, ਵਿਚਾਰਾਂ ਤੇ ਖੜੇ ਰਹਿਣਾ ਤੇ ਉਹਨੂੰ ਵੱਧ ਤੋਂ ਵੱਧ ਆਈਡੀਆ ਪ੍ਰਮੋਟ ਕਰਦੇ ਹੋਏ ਕਿਵੇਂ ਇਹ ਪੂਰੀ ਵਿਵਸਥਾ ਬਦਲਣ ਨਾਲ ਹੱਲ ਹੋਣਾ, ਇਲੈਕਸ਼ਨਾਂ ਦੇ ਨਾਲ ਹੱਲ ਕਦੇ ਨਾ ਹੋਇਆ ਨਾ ਹੋਣਾ। ਬਿਲਕੁਲ। ਯੂਨੀਵਰਸਿਟੀ ਦੇ ਵਿਦਿਆਰਥੀ ਐਸਐਫ ਜਥੇਬੰਦੀ ਤੋਂ ਸੰਦੀਪ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਖਾਸ ਤੌਰ ਤੇ ਵਿਦਿਆਰਥੀਆਂ ਦੇ ਵੱਲੋਂ ਜਿਹੜੇ ਸਮਾਗਮ ਦਾ ਵਿਵਾਦਤ ਸਮਾਗਮ ਦਾ ਵਿਰੋਧ ਕੀਤਾ ਜਾ ਰਿਹਾ ਤਾਂ ਇਤਰਾਜ਼ ਜਤਾਇਆ ਗਿਆ ਤਾਂ ਇਸੇ ਨੂੰ ਲੈ ਕੇ ਪੱਖ ਦੇ ਮਸਲੇ ਦੇ ਉੱਪਰ ਗੱਲਬਾਤ ਕਰਨ ਦਾ ਯਤਨ ਕੀਤਾ ਤਾਂ ਅੱਜ ਵੀ ਵਿਦਿਆਰਥੀਆਂ ਦੇ ਵੱਲੋਂ ਜਿਹੜਾ ਸਟੂਡੈਂਟ ਸੈਂਟਰ ਜਿਹੜਾ ਚੰਡੀਗੜ੍ਹ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਤਮਾਮ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।